सब तो झूठ दा पलंदा ते गप्पां दा फुੱਫੜ केजरीवाल आ। क्यों ਜਿਹੜਾ ਇਹਨਾਂ ਦੇ ਖਿਲਾਫ ਮਾੜਾ ਜਿਹਾ ਬੋਲਿਆ ਉੱਤੇ ਵਿਜੀਲੈਂਸ ਦੀ ਰੇਟ, ਕਦੇ ਈਡੀ ਦੀ ਰੇਟ। ਕੀ ਗੱਲ ਉਹ ਈਡੀ ਜਦੋਂ ਇਹਨਾਂ ਨੂੰ ਦਿੱਲੀ ਦੇ ਵਿੱਚ ਸੰਮਣ ਕਰਦਾ ਤੇ ਉਦੋਂ ਕਹਿੰਦੇ ਪੋਲੀਟੀਕਲ ਮੈਂਡੇਟ ਆ, ਸਾਡੇ ਨਾਲ ਧੱਕਾ ਹੋ ਰਿਹਾ। ਕਈ ਤਾਂ ਇਹ ਗੱਲਾਂ ਕਰਦੇ ਨੇ ਵੀ ਹੁਣ ਕਾਂਗਰਸ ਵਾਲੇ ਵੀ ਬਹੁਤੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਗੰਢ ਧੁੱਪ ਕਰਕੇ ਚੱਲ ਰਹੇ ਨੇ। ਇੱਕ ਖਹਿਰਾ ਹੀ ਆ ਜਿਹੜਾ ਕੱਲਾ ਧੜਕ ਹੋ ਕੇ ਉਹਨਾਂ ਦੇ ਖਿਲਾਫ ਬੋਲ ਪੈਂਦਾ। 2008 ਦੇ ਵਿੱਚ ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਸੁਖਪਾਲ ਖਹਿਰਾ ਨਾਲ ਪੋਲੀਟੀਕਲ ਮੈਂਡੇਟ ਹੈ। ਅੱਜ ਉਹੀ ਉਸੇ ਕੇਸ ਦੇ ਵਿੱਚ ਸੇਮ ਕੇਸ ਦੇ ਵਿੱਚ ਪਰਚੇ ਦੇਣ ਡਿਆ। ਪਰ ਮੇਰੇ ਸਵਾਲ ਦਾ ਜਵਾਬ ਮੈਨੂੰ ਸਪਸ਼ਟ ਰੂਪ 'ਚ ਮਿਲਿਆ ਨਹੀਂ ਵੀ ਜੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਕਟਾਰੂ ਚੱਕ ਵਰਗੇ ਜਾਂ ਹੋਰ ਭ੍ਰਿਸ਼ਟ ਮੰਤਰੀਆਂ ਭ੍ਰਿਸ਼ਟ ਐਮਐਲਏਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮੁੱਦੇ ਜਿਹੜੇ ਆ ਸੁਖਪਾਲ ਖਹਿਰਾ ਜੀ ਨੇ ਚੱਕਿਆ। ਇਹੀ ਵਜ੍ਹਾ ਆ ਕਿ ਭਗਵੰਤ ਮਾਨ ਨੂੰ ਇਹ ਇਸ ਟਾਈਮ ਹੈ ਨਾ ਸਭ ਤੋਂ ਵੱਧ ਅੱਖਾਂ ਦੇ ਵਿੱਚ ਇਹੀ ਰੜਕ ਰਿਹਾ। ਜਿਹੜੇ ਟਾਈਮ ਤੇਰੀ ਮਦਰ ਦੀਆਂ ਸਟੇਟਮੈਂਟਾਂ ਕਿ ਅਸੀਂ 25,000 ਨਾਲ ਸਾਰਦੇ, ਅੱਜ ਕਿਲੋਆਂ ਦੇ ਹਿਸਾਬ ਨਾਲ ਸੋਨਾ ਕਰੋੜ ਦੀਆਂ ਮੁੰਦਰੀਆਂ ਉਹ ਕਿੱਥੋਂ ਆਈਆਂ? ਉਹ ਕੀ ਉਹ ਭ੍ਰਿਸ਼ਟ ਦਾ ਪੈਸਾ ਨਹੀਂ? ਦਿੱਲੀ ਦਾ ਮਾਡਲ ਆਪਾਂ ਇੱਥੇ ਲਾਗੂ ਕਰਨਾ ਤੇ ਦਿੱਲੀ ਯਾਰ ਤੇ ਫਿਰ ਸ਼ਰਾਬ ਘੁਟਾਲਾ ਹੋ ਗਿਆ 2000 ਕਰੋੜ ਦਾ। ਕੀ ਉਹ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਪੰਜਾਬ ਤੇ? ਕੀ ਜਿਹੜੇ ਇਸ ਆਮ ਆਦਮੀ ਪਾਰਟੀ ਦੇ ਬਦਲਾਅ ਵਾਲੇ ਲੋਕ ਕਹਿੰਦੇ ਸੀ ਅਸੀਂ ਅਸੈਂਬਲੀ ਦੇ ਵਿੱਚ ਸਾਈਕਲ ਤੇ ਜਾਵਾਂਗੇ, ਅਸੀਂ ਗਰੀਬ ਪਰਿਵਾਰਾਂ ਦੇ ਬੰਦੇ ਆ, ਤੇ ਕੀ ਗੱਲ ਉਹ 22 ਦਿਨ ਦੇ ਟੂਰ ਵਿਦੇਸ਼ਾਂ ਦੇ ਵਿੱਚ ਲਾਉਂਦੇ? ਕੀ ਇਹ ਹੁਣ ਗਰੀਬ ਪਰਿਵਾਰ ਆ? ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਸੁਖਪਾਲ ਸਿੰਘ ਖਹਿਰਾ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਹੁਣ ਚਰਚਾ ਦਾ ਵਿਸ਼ਾ ਉਹ ਇਸ ਕਰਕੇ ਬਣੇ ਨੇ ਕਿਉਂਕਿ ਉਹ ਪਹਿਲਾਂ NDPS ਐਕਟ ਦੀ ਇੱਕ ਕੇਸ ਦੇ ਜ਼ਰੀਏ ਜੇਲ੍ਹ ਦੇ ਵਿੱਚ ਕਰੀਬ 3.5 ਮਹੀਨਿਆਂ ਤੋਂ ਜੇਲ੍ਹ ਦੇ ਅੰਦਰ ਸਨ। ਫਿਰ ਉਹਨਾਂ ਤੋਂ ਜਦੋਂ ਰਾਹਤ ਉਹਨਾਂ ਨੂੰ ਮਿਲਦੀ ਹੈ ਤਾਂ ਸੁਭਾਨਪੁਰ ਥਾਣਾ ਦੇ ਅਧੀਨ ਇੱਕ ਹੋਰ ਮਾਮਲਾ ਉਹਨਾਂ ਦੇ ਖਿਲਾਫ ਦਰਜ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉੱਥੇ ਉਸੇ ਸਮੇਂ ਪੁਲਿਸ ਮੌਜੂਦ ਹੁੰਦੀ ਹੈ ਜਿਹੜੀ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉੱਥੇ ਪਹੁੰਚੀ ਹੁੰਦੀ ਹੈ। ਸਾਰਿਆਂ ਜੋ ਕੁਝ ਲਗਾਤਾਰ ਇਹ ਵਾਪਰ ਰਿਹਾ ਹੈ ਉਹਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੋਗਿੰਦਰ ਸਿੰਘ ਸ਼ਾਹਕੋਟ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿਉਂਕਿ ਇਹ ਆਪਣੇ ਵਿਚਾਰ ਰੱਖਦੇ ਨੇ ਪਾਰਟੀ ਦੇ ਬਾਬਤ ਅਤੇ ਸੁਖਪਾਲ ਸਿੰਘ ਖਹਿਰਾ ਦੇ ਬਾਬਤ ਕੀ ਸਟੈਂਡ ਨੇ, ਕਿਹੋ ਜੀ ਗੱਲਬਾਤ ਹੋਣੀ ਚਾਹੀਦੀ ਸੀ ਜਾਂ ਹੋਈ ਹੈ, ਉਹ ਸਾਰੀਆਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਇੰਟਰਵਿਊ ਵਿੱਚ ਪਹੁੰਚਣ ਦਾ ਮੌਕਾ ਦਿੱਤਾ ਤੇ ਆਪਣੇ ਦਿਲ ਦੀਆਂ ਗੱਲਾਂ ਰੱਖਣ ਦਾ ਸੁਭਾਗਾ ਸਮਾਂ ਮਿਲਿਆ। ਇਸ ਲਈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਅਤੇ ਜੀ ਆਇਆਂ ਕਹਿੰਦਾ ਜੀ। ਸੋ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਜਦੋਂ ਗੱਲ ਛਿੜਦੀ ਹੈ ਤਾਂ ਜਿਸ ਪੱਧਰ ਤੇ ਪਾਰਟੀ ਦੇ ਵੱਲੋਂ ਗੱਲ ਹੋਣੀ ਚਾਹੀਦੀ ਸੀ, ਜਿਹੜੀ ਪਾਰਟੀ ਦੇ ਨਾਲ ਇਸ ਸਮੇਂ ਸੰਬੰਧ ਰੱਖਦੇ ਨੇ, ਉਹੋ ਜਿਹੀ ਗੱਲ ਹੋ ਨਹੀਂ ਰਹੀ। ਕਮੀ ਕਿੱਥੇ ਹੈ? ਕਈ ਵਾਰ ਗੱਲ ਕਰਦੇ ਆ ਕਿਹਾ ਜਾ ਰਿਹਾ ਵੀ ਸੁਖਪਾਲ ਸਿੰਘ ਖਹਿਰਾ ਵੀ ਕਿਹੜਾ ਉਹਨਾਂ ਲੋਕਾਂ ਨਾਲ ਖੜਦੇ ਆ ਜਦੋਂ ਕੋਈ ਗੱਲ ਹੁੰਦੀ ਹੈ। ਹੁਣ ਤਾਂ ਹੀ ਉਹਨਾਂ ਨਾਲ ਸਿਰਫ ਟਵੀਟਾਂ ਪਾ ਕੇ ਸਾਰਿਆ ਜਾ ਰਿਹਾ ਹੈ। ਕੋਈ ਦਿੱਲੀ ਬੈਠਾ, ਕੋਈ ਕਿਤੇ ਬੈਠਾ, ਕਿਉਂ ਨਹੀਂ ਇੱਕ ਮਹਾਜ ਖੜਾ ਕਰ ਦਿੱਤਾ ਜਾਂਦਾ ਉਸ ਵਿਅਕਤੀ ਦੇ ਲਈ? ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਵੀ ਇਹ ਤਾਂ ਹੁਣ ਮਨੁੱਖੀ ਹੱਕਾਂ ਤੱਕ ਦੀ ਗੱਲ ਆ ਗਈ ਹੈ ਵੀ ਮਨੁੱਖੀ ਹੱਕਾਂ ਤੇ ਜਿਸ ਤਰੀਕੇ ਦੇ ਨਾਲ ਡਾਕਾ ਵੱਜਦਾ ਉਸ ਤਰੀਕੇ ਦੇ ਨਾਲ ਇੱਕ ਬੰਦੇ ਦੇ ਨਾਲ ਬਦਲਾ ਲਓ ਰਾਜਨੀਤੀ ਦੇ ਤਹਿਤ ਸਾਰਾ ਕੁਝ ਹੁੰਦਾ, ਪਰ ਉਹਦੀ ਆਪਣੀ ਧਿਰ ਜਿਹੜੀ ਆ ਉਹ ਸਾਥ ਨਹੀਂ ਦੇ ਰਹੀ। ਕਿਉਂ? ਜੇ ਸੁਖਪਾਲ ਖਹਿਰਾ ਦੀ ਮੈਂ ਗੱਲ ਕਰਾਂ, ਸੁਖਪਾਲ ਖਹਿਰਾ ਇੱਕ ਪਾਰਟੀ ਦੇ ਲੀਡਰ ਤਾਂ ਜਿਹੜੇ ਹੈ ਹੀ ਹੈ ਕਾਂਗਰਸ ਪਾਰਟੀ ਦੇ, ਇੱਕ ਪੰਜਾਬ ਦੇ ਲੀਡਰ ਆ। ਹਰ ਟਾਈਮ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਔਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿੱਥੋਂ ਤੱਕ ਵੀ ਉਹਨਾਂ ਨੇ ਸੰਘਰਸ਼ ਕੀਤਾ, ਮੇਰੇ ਖਿਆਲ ਆ ਉਹਨਾਂ ਦੇ ਮੁਕਾਬਲੇ ਅੱਜ ਜੇ ਲੀਡਰ ਕੋਈ ਜਾਣੀਏ ਮੇਰੇ ਖਿਆਲ ਬਹੁਤ ਘੱਟ ਮਿਲਦਾ। ਜੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਕਟਾਰੂ ਚੱਕ ਵਰਗੇ ਜਾਂ ਹੋਰ ਭ੍ਰਿਸ਼ਟ ਮੰਤਰੀਆਂ ਭ੍ਰਿਸ਼ਟ ਐਮਐਲਏਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮੁੱਦੇ ਜਿਹੜੇ ਆ ਸੁਖਪਾਲ ਖਹਿਰਾ ਜੀ ਨੇ ਚੱਕਿਆ। ਇਹੀ ਵਜ੍ਹਾ ਆ ਕਿ ਭਗਵੰਤ ਮਾਨ ਨੂੰ ਇਹ ਇਸ ਟਾਈਮ ਹੈ ਨਾ ਸਭ ਤੋਂ ਵੱਧ ਅੱਖਾਂ ਦੇ ਵਿੱਚ ਇਹੀ ਰੜਕ ਰਿਹਾ ਕਿਉਂਕਿ ਇੱਕ ਭ੍ਰਿਸ਼ਟ ਲੋਕਾਂ ਨੂੰ ਨੰਗਾ ਕਰਨਾ ਸੁਖਪਾਲ ਖਹਿਰਾ ਦੀ ਇੱਕ ਮੇਨ ਆਦਤ ਹੈ। ਭ੍ਰਿਸ਼ਟ ਲੋਕਾਂ ਨੂੰ ਸਾਹਮਣੇ ਕਟਹਿਰੇ ਵਿੱਚ ਖੜਾ ਕਰਨਾ ਸੁਖਪਾਲ ਖਹਿਰਾ ਦੀ ਇੱਕ ਆਪਣੀ ਸੋਚ ਆ। ਇਹੋ ਜਿਹੀ ਸੋਚ ਵਾਲੇ ਬੰਦਿਆਂ ਨੂੰ ਫਿਰ ਜਿਹੜੇ ਭ੍ਰਿਸ਼ਟ ਲੋਕ ਹੁੰਦੇ ਆ ਉਹ ਚੰਗਾ ਨਹੀਂ ਸਮਝਦੇ। ਇਸ ਲਈ ਸੁਖਪਾਲ ਖਹਿਰਾ ਅੱਜ ਸਾਰਿਆਂ ਦੀ ਅੱਖ ਵਿੱਚ ਰੜਕਦਾ। ਮੈਂ ਵਾਅਦਾ ਕਰਦਾ ਕਿ ਜੋ ਸੁਖਪਾਲ ਖਹਿਰਾ ਦੀ ਸ਼ਖਸੀਅਤ ਆ ਉਸ ਨੂੰ ਪਰਮਾਤਮਾ ਵੀ ਕਿਰਪਾ ਕਰੂਗਾ, ਉਹ ਬਿਲਕੁਲ ਬਾਇਜ਼ਤ ਬਰੀ ਹੋਣਗੇ ਹਰ ਮਾਮਲੇ ਦੇ ਵਿੱਚੋਂ। ਜੇ ਮੈਂ ਭਗਵੰਤ ਮਾਨ ਦੀ ਗੱਲ ਕਰਾਂ, ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਐਡਾ ਝੂਠ ਉਹਨੇ ਹਰ ਇੱਕ ਗੱਲ ਨੂੰ
ਝੂਠ ਦੇ ਵਿੱਚ ਔਰ ਨਾਟਕਬਾਜ਼ੀ ਜੁਮਲੇਬਾਜ਼ੀ ਦੇ ਵਿੱਚ ਲਿਆ। ਜੇ 2008 ਦੀ ਗੱਲ ਕਰਾਂ ਤੇ 2008 ਦੇ ਵਿੱਚ ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਸੁਖਪਾਲ ਖਹਿਰਾ ਨਾਲ ਪੋਲੀਟੀਕਲ ਮੈਂਡੇਟ ਹੈ। ਅੱਜ ਉਹੀ ਉਸੇ ਕੇਸ ਦੇ ਵਿੱਚ ਸੇਮ ਕੇਸ ਦੇ ਵਿੱਚ ਪਰਚੇ ਦੇਣ ਡਿਆ। ਸਭ ਤੋਂ ਵੱਡੀ ਗੰਦੀ ਤੇ ਘਿਨਾਉਣੀ ਹਰਕਤ ਕਿਹੜੀ ਆ ਕਿ ਜੇ ਕੱਲ ਉਸ NDPS ਦੇ ਵਿੱਚ ਉਹਨਾਂ ਨੂੰ ਬੇਲ ਮਿਲੀ ਤੇ ਤੁਰੰਤ ਸੁਭਾਨਪੁਰ ਕਪੂਰਥਲਾ ਦੇ ਵਿੱਚ ਇੱਕ ਹੋਰ FIR ਕਰ ਦਿੱਤੀ। ਯਾਰ ਇਹ ਜੇ ਉਹ FIR ਕਰਨੀ ਸੀ ਤੇ ਕੀ ਉਹ ਪਹਿਲਾਂ ਕਿਉਂ ਨਾ ਕੀਤੀ ਗਈ? ਉਹ ਮਤਲਬ ਪੋਲੀਟੀਕਲ ਮੈਂਡੇਟ ਦੇ ਨਾਲ ਉਹ ਕਹਿੰਦੇ ਕਿ ਸੁਖਪਾਲ ਖਹਿਰਾ ਕਿਸੇ ਵਜ੍ਹਾ ਦੇ ਨਾਲ ਬਾਹਰ ਨਾ ਆਵੇ ਤੇ ਸਾਡੀਆਂ ਜਿਹੜੀਆਂ ਤਰੁੱਟੀਆਂ ਆ ਉਹਨਾਂ ਨੂੰ ਉਜਾਗਰ ਨਾ ਕਰ ਸਕੇ। ਕੀ ਸੁਖਪਾਲ ਖਹਿਰਾ ਇਕੱਲਾ ਹੀ ਬੰਦਾ ਜਿਹੜਾ ਇਹ ਕੰਮ ਕਰਦਾ ਸੀ? ਸੁਖਪਾਲ ਖਹਿਰਾ ਨੂੰ ਹੀ ਕਿਉਂ ਡੱਕਿਆ ਜਾ ਰਿਹਾ? ਪਰ ਮੇਰੇ ਸਵਾਲ ਦਾ ਜਵਾਬ ਮੈਨੂੰ ਸਪਸ਼ਟ ਰੂਪ 'ਚ ਮਿਲਿਆ ਨਹੀਂ ਵੀ ਆਪਣੀ ਪਾਰਟੀ ਸਾਥ ਕਿਉਂ ਨਹੀਂ ਦੇ ਰਹੀ। ਜਰਾ ਉੱਤੇ ਜ਼ਰੂਰ ਚਾਨਣਾ ਪਾਓ ਵੀ ਕਾਂਗਰਸ ਵਾਲੇ ਬਾਹਲੇ ਇਕੱਠੇ ਕਿਉਂ ਨਹੀਂ ਹੁੰਦੇ। ਕਈ ਤਾਂ ਇਹ ਗੱਲਾਂ ਕਰਦੇ ਨੇ ਵੀ ਹੁਣ ਕਾਂਗਰਸ ਵਾਲੇ ਵੀ ਬਹੁਤੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਗੰਢ ਧੁੱਪ ਕਰਕੇ ਚੱਲ ਰਹੇ ਨੇ। ਇੱਕ ਖਹਿਰਾ ਹੀ ਆ ਜਿਹੜਾ ਇਕੱਲਾ ਧੜਕ ਹੋ ਕੇ ਉਹਨਾਂ ਦੇ ਖਿਲਾਫ ਬੋਲ ਪੈਂਦਾ, ਇਸ ਕਰਕੇ ਉਹਦੇ ਨਾਲ ਕਾਂਗਰਸੀ ਵੀ ਬਹੁਤੇ ਨਹੀਂ ਖੜਦੇ। ਕੀ ਇਸ ਗੱਲ ਨੂੰ ਮੰਨਦੇ ਹੋ ਤੁਸੀਂ ਵੀ ਸਾਥ ਇਕੱਠੇ ਹੋ ਰਹੇ? ਇਹ ਜਿਹੜਾ ਇਹ ਇੱਕ ਪਾਰਟੀ ਦਾ ਫੈਸਲਾ ਆ। ਪਾਰਟੀ ਨੇ ਜਿੱਥੋਂ ਤੱਕ ਤੁਸੀਂ ਦੇਖੋ ਸਾਰੇ ਲੀਡਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਗਏ ਆ ਔਰ ਪਾਰਟੀ ਨੇ ਇੱਕਦਮ ਜਿਹੜਾ ਸੰਘਰਸ਼ ਕਰਨਾ ਇਹਦੇ ਵਿੱਚ ਪਹਿਲਾਂ ਸਾਰੀਆਂ ਜਿਹੜੀਆਂ ਕਾਨੂੰਨੀ ਰਾਇਆਂ ਲੈਣੀਆਂ ਪੈਂਦੀਆਂ। ਕਾਨੂੰਨੀ ਰਾਇਆਂ ਲੈਣ ਤੋਂ ਬਾਅਦ ਉਹ ਸਾਰਾ ਫਿਰ ਆਪਣਾ ਜਿਹੜਾ ਆ ਸੰਘਰਸ਼ ਵੀ ਲਿਖਣਗੇ, ਸੜਕਾਂ ਦੇ ਵੀ ਆਉਣਗੇ ਔਰ ਸਰਕਾਰ ਦੇ ਨੱਕ ਵਿੱਚ ਦਮ ਲਿਆ ਕੇ ਕਾਂਗਰਸ ਪਾਰਟੀ ਛੱਡੂਗੀ। ਪਰ ਮੈਂ ਇੱਕ ਵਾਅਦਾ ਕਰਦਾ ਵੀ ਭਗਵੰਤ ਮਾਨ ਜੀ ਇਹ ਅਧਾਰਾ ਆਟਾ ਆ, ਮੱਧ ਭੁਲੇਖਾ ਰੱਖਿਓ ਕਿ ਤੁਸੀਂ ਇਹੋ ਜਿਹਾ ਕਾਂਗਰਸੀਆਂ ਦੇ ਨਾਲ ਪੋਲੀਟੀਕਲ ਮੈਂਡੇਟ ਦੇ ਵਿੱਚ ਚੱਕ ਕੇ ਅੰਦਰ ਦੇਈ ਜਾਂਦੇ। ਉਹ ਦਿਨ ਦੂਰ ਨਹੀਂ ਜਿੱਦਣ ਤੇਰਾ ਸਾਰਾ ਪਰਿਵਾਰ ਚੁੱਕ ਕੇ ਅੰਦਰ ਨਾ ਦਿੱਤਾ, ਕਿਉਂਕਿ ਉਹ ਟਾਈਮ ਆ ਜਿਹੜੇ ਟਾਈਮ ਤੇਰੀ ਮਦਰ ਦੀਆਂ ਸਟੇਟਮੈਂਟਾਂ ਕਿ ਅਸੀਂ 25,000 ਨਾਲ ਸਾਰਦੇ, ਅੱਜ ਕਿਲੋਆਂ ਦੇ ਹਿਸਾਬ ਨਾਲ ਸੋਨਾ ਕਰੋੜ ਦੀਆਂ ਮੁੰਦਰੀਆਂ ਉਹ ਕਿੱਥੋਂ ਆਈਆਂ? ਉਹ ਕੀ ਉਹ ਭ੍ਰਿਸ਼ਟ ਦਾ ਪੈਸਾ ਨਹੀਂ? ਇਹ ਆਉਣ ਵਾਲਾ ਸਮਾਂ ਭਗਵੰਤ ਮਾਨ ਨੂੰ ਮੈਂ ਠੋਕ ਵਜਾ ਕੇ ਕਹਿੰਦਾ, ਇੱਕ ਠੋਕ ਕੇ ਕਹਿੰਦਾ ਕਿ ਆਪਦੀ ਤੂੰ ਤਿਆਰੀ ਕਰ ਲਾ, ਆਉਣ ਵਾਲਾ ਸਮਾਂ ਤੇਰੇ ਲਈ ਵੀ ਬਹੁਤ ਮਾੜਾ ਆ। ਜੀ ਸੋ ਗੱਲ ਹੁਣ ਸਰਕਾਰ ਦੀ ਕਰਦੇ ਆ। ਜਦੋਂ ਸਰਕਾਰ ਸੱਤਾ ਦੇ ਵਿੱਚ ਹਾਲੇ ਨਹੀਂ ਆਈ ਸੀ ਆਮ ਆਦਮੀ ਪਾਰਟੀ, ਉਦੋਂ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ। ਦਿੱਲੀ ਦਾ ਮਾਡਲ ਪੇਸ਼ ਕੀਤਾ ਜਾਂਦਾ ਸੀ ਕਿ ਦਿੱਲੀ 'ਚ ਅਸੀਂ ਐਂ ਕਰਤਾ ਉਹ ਕਰਤਾ। ਬੇਸ਼ੱਕ ਦਿੱਲੀ ਦੀ ਸਿੱਖਿਆ ਨੀਤੀ ਦਿਖਾਉਂਦੇ ਸੀ, ਪਰ ਜਿਹੜੀ ਸਿੱਖਿਆ ਨੀਤੀ ਹੈ ਉਹਦੇ ਲਈ ਹੁਣ ਪੰਜਾਬ ਦੇ ਜਿੰਨੇ ਪ੍ਰਿੰਸੀਪਲ ਟੀਚਰ ਆ ਉਹਨੂੰ ਭੇਜਣਾ ਸਿੰਗਾਪੁਰ ਪੈ ਰਿਹਾ। ਜੇ ਇੰਨੀ ਵਧੀਆ ਦਿੱਲੀ ਦੀ ਨੀਤੀ ਫਿਰ ਦਿੱਲੀ ਕਿਉਂ ਨਹੀਂ ਭੇਜਦੇ? ਪਰ ਇੱਥੇ ਗੱਲ ਮੈਂ ਬਦਲਾਅ ਦੀ ਕਰ ਰਿਹਾ ਸੀ। ਬਦਲਾਅ ਇਹਨੂੰ ਮੰਨਦੇ ਹੋ ਜਾਂ ਫਿਰ ਬਦਲਾ ਮੰਨਦੇ ਹੋ ਜਿਹੜਾ ਖਹਿਰੇ ਨਾਲ ਹੋ ਰਿਹਾ? ਮੈਂ ਤਾਂ ਕਲੀਅਰ ਸ਼ਬਦਾਂ ਵਿੱਚ ਕਹਾਂਗਾ ਕਿ ਬਦਲਾਅ ਨਹੀਂ, ਇਹ ਬਦਲਾ ਆ। ਜੇ ਦਿੱਲੀ ਦਾ ਮਾਡਲ ਆਪਾਂ ਇੱਥੇ ਲਾਗੂ ਕਰਨਾ ਤੇ ਦਿੱਲੀ ਯਾਰ ਤਾਂ ਫਿਰ ਸ਼ਰਾਬ ਘੁਟਾਲਾ ਹੋ ਗਿਆ 2000 ਕਰੋੜ ਦਾ। ਕੀ ਉਹ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਪੰਜਾਬ ਤੇ ਕਿ ਇੱਕ ਐਕਸਾਈਜ਼ ਮਹਿਕਮੇ ਦੇ ਵਿੱਚ 2000 ਕਰੋੜ ਦਾ ਘਪਲਾ ਹੋ ਗਿਆ? ਕੀ ਉਹ ਘਪਲਿਆਂ ਦੀ ਰਾਜਨੀਤੀ ਪੰਜਾਬ 'ਚ ਕਰਨਾ ਚਾਹੁੰਦੇ ਆ? ਕੀ ਜਿਹੜੇ ਇਸ ਆਮ ਆਦਮੀ ਪਾਰਟੀ ਦੇ ਬਦਲਾਅ ਵਾਲੇ ਲੋਕ ਕਹਿੰਦੇ ਸੀ ਅਸੀਂ ਅਸੈਂਬਲੀ ਦੇ ਵਿੱਚ ਸਾਈਕਲ ਤੇ ਜਾਵਾਂਗੇ, ਅਸੀਂ ਗਰੀਬ ਪਰਿਵਾਰਾਂ ਦੇ ਬੰਦੇ ਆ, ਤੇ ਕੀ ਗੱਲ ਉਹ 22 ਦਿਨ ਦੇ ਟੂਰ ਵਿਦੇਸ਼ਾਂ ਦੇ ਵਿੱਚ ਲਾਉਂਦੇ? ਕੀ ਇਹ ਹੁਣ ਗਰੀਬ ਪਰਿਵਾਰ ਆ? ਕੇਜਰੀਵਾਲ ਸਾਹਿਬ ਤਾਂ ਆਪ ਕਹਿੰਦੇ ਸੀ ਮੈਂ ਕੇਜਰੀਵਾਲ ਸਾਹਿਬ ਇਹ ਗੱਲ ਕਹਿੰਦੇ ਸੀ। ਉਹ ਤਾਂ ਜੇ ਆਪਾਂ ਆਲ ਇੰਡੀਆ ਦੀ ਮੈਂ ਗੱਲ ਨਾ ਕਰਾਂ, ਮੈਂ ਆਲ ਵਰਲਡ ਦੀ ਗੱਲ ਕਰਾਂ, ਸਭ ਤੋਂ ਝੂਠ ਦਾ ਪਲੰਦਾ ਤੇ ਗੱਪਾਂ ਦਾ ਫੁੱਫੜ ਕੇਜਰੀਵਾਲ ਆ। ਕਿਉਂ ਕਿ ਜਿਹੜਾ ਕਹਿੰਦਾ ਸੀ ਮੈਂ 2 ਕਮਰਿਆਂ ਦੇ ਵਿੱਚ ਸਾਰਾਂਗਾ, ਅੱਜ ਉਹਦੀ ਕੋਠੀ ਜਿਹੜੀ ਆ ਸਰਕਾਰੀ ਰਿਹਾਇਸ਼ ਆ 45 ਕਰੋੜ ਰੁਪਏ ਦੀ ਕੋਠੀ ਆ। ਕਿਸੇ ਦੀ ਹੈ ਪੰਜਾਬ 'ਚ? ਕੋਈ ਚਾਹੇ CM ਹੋਵੇ, ਚਾਹੇ ਸਾਬਕਾ CM ਹੋਵੇ, ਚਾਹੇ ਰਾਜ ਸਭਾ ਮੈਂਬਰ ਹੋਵੇ, ਮੈਂਬਰ ਆਫ ਪਾਰਲੀਮੈਂਟ ਹੋਵੇ, ਕੋਈ ਵੀ ਹੋਵੇ, ਦੱਸੋ 45 ਕਰੋੜ ਦੀ ਕਿਹਦੀ ਕੋਠੀ ਆ? 45 ਕਰੋੜ ਦੀ ਕੋਠੀ ਪਾਉਣ ਵਾਲਾ ਕਹਿੰਦਾ ਮੈਂ 2 ਕਮਰੇ 'ਚ, ਉਹ ਸਾਡੇ ਤੇ ਝੂਠ ਬੋਲੂਗਾ? ਅਸੀਂ ਉਹਦੇ ਝੂਠ ਨੂੰ ਕੀ ਮੰਨਦੇ? ਠੀਕ ਹੈ, ਪੰਜਾਬ ਦੇ ਲੋਕ ਇੱਕ ਵਾਰੀ ਬਦਲਾ ਲਈ, ਕਾਂਗਰਸ ਕੋ ਬੜੀਆਂ ਗਲਤੀਆਂ ਅਕਾਲੀ ਦਲ ਕੋਲੋਂ ਵੀ ਹੋਈਆਂ, ਉਹਦੇ ਲਈ ਬਦਲਾਅ ਲਈ ਤੀਜਾ ਬਦਲਾ ਭਾਲਦਿਆਂ ਅਸਲੀ ਬਦਲਾਅ ਲਿਆਂਦਾ, ਪਰ ਬਦਲਾਅ ਨੇ ਉਲਟ ਕਰਕੇ ਸਾਡੇ ਤੋਂ ਬਦਲਾ ਲਿਆ। ਜੀ ਜਦੋਂ ਗੱਲ ਕਰਦੇ ਆ ਭਗਵੰਤ ਸਿੰਘ ਮਾਨ ਦੀ, ਜਦੋਂ ਉਹਨਾਂ ਦੇ ਵਿਚਾਰ ਸੁਣਦੇ ਆ, ਉਹ ਇੱਕ ਗੱਲ ਕਹਿੰਦੇ ਨੇ, ਕਹਿੰਦੇ ਖਹਿਰੇ ਦੇ ਸਿਰ ਨੂੰ ਕੁਰਸੀ ਦਾ ਬਹੁਤ ਜਨੂਨ ਸੀ। ਜੇ ਕਹਿੰਦੇ ਮੈਂ ਪ੍ਰੈਸ ਕਾਨਫਰੰਸ 'ਚ 2 ਮਿੰਟ ਲੇਟ ਹੋ ਜਾਂਦਾ ਸੀ, ਮੇਰੇ ਵਾਲੀ ਕੁਰਸੀ ਤੇ ਆਪ ਬਹਿਣ ਨੂੰ ਕਾਲੇ ਰਹਿੰਦੇ ਸੀ ਵੀ ਮੈਂ ਸ਼ੁਰੂ ਕਰ ਦਿੰਦਾ। ਇਹ ਵੀ ਸੁਣ ਲਓ, ਪੰਜਾਬ ਦੇ ਵਿੱਚ ਆਪਾਂ ਕੀ ਦੇ ਅਮਨ ਸ਼ਾਂਤੀ ਦੀ ਸਥਿਤੀ ਹੈ? ਕਿਤੇ ਅਮਨ ਸ਼ਾਂਤੀ ਹੈ? ਰੋਜ਼ ਆਏ ਦਿਨ ਮਰਡਰ, ਰੋਜ਼ ਆਏ ਦਿਨ ਗੋਲੀਆਂ, ਲੁੱਟਾਂ ਖੋਵਾਂ ਰੋਜ਼ ਚੱਲਦੀਆਂ। ਇਸੇ ਭਗਵੰਤ ਮਾਨ ਨੂੰ ਇਹ ਕਹਿੰਦਾ ਮੈਂ ਕੁਰਸੀ ਦਾ ਪਿਆਰਾ ਨਹੀਂ। ਜੇ ਇਹਦੇ ਵਿੱਚ ਇਨਸਾਨੀਅਤ ਦਾ ਇੱਕ ਵੀ ਕਿਣਕਾ ਹੈ, ਕਿਉਂ ਨਹੀਂ ਅਸਤੀਫਾ ਦਿੰਦਾ? ਸਾਡੇ ਸੰਦੀਪ ਨੰਗਲ ਵਰਗੇ ਮਾਰੇ ਗਏ, ਸਿੱਧੂ ਮੂਸੇਵਾਲੀ ਰੋਜ਼ ਘਟਨਾਵਾਂ। ਇਹਨੂੰ ਕੀ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਇਹਨੂੰ ਕੀ ਪੁੱਛਦੇ ਆ? ਕਹਿੰਦੇ ਭਗਵੰਤ ਮਾਨ ਜੀ ਤੁਹਾਡੇ ਪੰਜਾਬ ਦੇ ਵਿੱਚ
ਇਹੋ ਜਿਹੇ ਹਾਲਾਤ ਆ, ਤੁਸੀਂ ਉਹਨਾਂ 'ਤੇ ਤਾਂ ਕਾਬੂ ਪਾਇਆ ਨਹੀਂ। ਉਹਦੇ 'ਤੇ ਇਹ ਕੀ ਕਹਿੰਦਾ ਕਿ ਸਾਡੇ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਆਮ ਵਰਗੀ ਆ। ਉਹਦੇ 'ਤੇ ਫਿਰ ਮੈਨੂੰ ਇੱਕ ਜ਼ਰੂਰ ਗੱਲ ਯਾਦ ਹੁੰਦੀ ਆ, ਉੱਤੇ ਨਚਾਰ ਇਹ ਟੱਪਦਾ ਆ, ਭੰਗੜਾ ਪਾਉਂਦਾ ਆ। ਜਦੋਂ ਭੰਗੜਾ ਪਾਉਂਦਾ ਉੱਤੇ ਕੀ ਕਹਿੰਦਾ ਜੀ ਪੰਜਾਬ ਦੇ ਵਿੱਚ ਆਮ ਵਰਗੀ ਸਥਿਤੀ ਆ, ਕੋਈ ਉੱਤੇ ਖਤਰਾ ਨਹੀਂ, ਕੋਈ ਕਤਲੇਆਮ ਨਹੀਂ, ਕੋਈ ਲੁੱਟਖੋਰੀ। ਪਰ ਉੱਤੇ ਸਾਡੇ ਫਿਰ ਮਨ ਨੂੰ ਇਹ ਗੱਲ ਆਉਂਦੀ ਆ ਕਿ ਭਗਵੰਤ ਮਾਨ ਜੀ ਤੇਰੇ ਲਈ ਕੋਈ ਹੋਰ ਸ਼ਬਦ ਨਹੀਂ, ਤੇਰੇ ਲਈ ਇੱਕੋ ਸ਼ਬਦ ਆ ਕਿ ਹੱਜ ਨਮਾਜ਼ਾਂ ਕਿਧਰੇ ਗਈਆਂ, ਰੰਗ ਤਾਂ ਰਹਿ ਗਏ ਕੱਚੇ। ਉਹ ਭਗਵੰਤ ਮਾਨ ਤੇਰੇ ਨਾਲੋਂ ਤਾਂ ਕੰਜਰੀ ਚੰਗੀ ਜਿਹੜੀ ਅੰਦਰੋਂ ਅੰਦਰੀ ਨੱਚੇ। ਆਇਆ ਜੀ, ਠੀਕ ਹੈ। ਹੁਣ ਕੀ ਦੇਖਦੇ ਹੋ ਭਵਿੱਖ, ਜਿੱਦਾਂ ਗੱਲ ਤਾਂ ਇਹ ਹੋ ਰਹੀ ਆ ਵੀ ਸੁਖਪਾਲ ਖਹਿਰਾ ਬੇਸ਼ੱਕ ਹੁਣ ਦੂਸਰੇ ਮਾਮਲੇ ਦੇ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਵੀ ਬਾਹਰ ਜਿਹੜੇ ਗਵਾਹ ਨੇ ਉਹਨਾਂ ਨੂੰ ਧਮਕਾਉਣ ਦੇ ਮਾਮਲੇ ਦੇ ਵਿੱਚ ਵੀ ਧਮਕਾਇਆ ਜਾ ਸਕਦਾ ਹੈ, ਗੱਲਾਂ ਦੇ ਅਧੀਨ ਮਾਮਲਾ ਦਰਜ ਕੀਤਾ ਜਾਂਦਾ ਹੈ ਨਾ। ਤੇ ਅੱਗੇ ਦੀ ਕੀ ਭਵਿੱਖ ਦੇਖਦੇ ਹੋ, ਕਿਉਂਕਿ ਗੱਲਾਂ ਤਾਂ ਇਹ ਵੀ ਹੋ ਰਹੀਆਂ ਨੇ ਵੀ ਹੁਣ ਪਤਾ ਇਹ ਵੀ ਨਹੀਂ ਵੀ ਜੇ ਇਹਦੇ 'ਚੋਂ ਥੋੜੀ ਰਾਹਤ ਮਿਲਦੀ ਆ, ਅੱਗੇ 4 ਪਰਚੇ ਹੋਰ ਤਿਆਰ ਰੱਖੇ ਹੋਣ ਵੀ ਇਹ ਬੰਦੇ ਨੂੰ ਘੱਟੋ ਘੱਟ 2024 ਦੇ ਵਿੱਚ ਜਿਹੜੀਆਂ ਹੁਣ ਇਲੈਕਸ਼ਨਾਂ ਆਉਣੀਆਂ ਉਦੋਂ ਤੱਕ ਤਾਂ ਡੱਕਿਆ ਜਾ ਸਕੇ ਤਾਂ ਕਿ ਪਾਰਟੀ ਨੂੰ ਖੋਰਾ ਨਾ ਲੱਗੇ। ਕਦੇ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਹੁੰਦੀਆਂ, ਕੋਈ ਮੁੱਖ ਮੰਤਰੀ ਬਣਦਾ, ਕੋਈ ਨਹੀਂ ਬਣਦਾ, ਕਿਸੇ ਕੋ ਪਾਵਰ ਆਉਂਦੀ, ਕਿਸੇ ਕੋ ਨਹੀਂ ਪਾਵਰ ਆਉਂਦੀ। ਕਦੇ ਵੀ ਇੰਨਾ ਪੋਲੀਟੀਕਲ ਮੈਂਡੇਟਾ ਨਹੀਂ ਚਾਹੀਦਾ ਕਿ ਅਸੀਂ ਰੱਬ ਬਣ ਕੇ ਬਹਿ ਜਾਈਏ। ਜਦੋਂ ਅਸੀਂ ਰੱਬ ਬਣਦੇ ਆ ਨਾ ਤੇ ਰੱਬ ਫਿਰ ਇਦਾਂ ਦੀ ਸੱਟ ਮਾਰਦਾ ਨਾ, ਉਹਦੀ ਵੱਜੀ ਸੱਟ ਦਾ ਫਿਰ ਖੜਕਾ ਨਹੀਂ ਸੁਣਦਾ, ਚੀਕਾਂ ਨਿਕਲਦੀਆਂ। ਜਦੋਂ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਦੀ, ਉਹਨਾਂ ਨੂੰ ਆਪ 3 ਵਾਰੀ ਸੰਮਣ ਆ ਚੁੱਕੇ। ਉਹ ਹਰ ਵਾਰੀ ਲੰਬੀ ਸਾਰੀ ਚਿੱਠੀ ਲਿਖ ਕੇ ਕਹਿ ਦਿੰਦੇ ਨੇ ਇਲੀਗਲ ਤਰੀਕੇ ਨਾਲ ਮੈਨੂੰ ਸੰਮਣ ਕੀਤੇ ਗਏ ਨੇ। ਤੇ ਇਹ ਵੀ ਕਹਿੰਦੇ ਨੇ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਮੇਰੀ ਸ਼ਖਸੀਅਤ ਤੋਂ ਡਰਦੇ ਨੇ, ਉਹਨਾਂ ਨੂੰ ਐਂ ਲੱਗਦਾ ਵੀ ਮੈਂ ਟੱਕਰਦਾ, ਉਹਨਾਂ ਦੀ ਬਰਾਬਰ ਦੀ ਟੱਕਰਦਾ, ਇਸ ਕਰਕੇ ਮੈਨੂੰ ਦੱਬਣਾ ਚਾਹੁੰਦੇ ਨੇ। ਪਰ ਜਦੋਂ ਈਡੀ ਦੀ ਗੱਲ ਕਰਦੇ ਨੇ ਉਹ ਇਹ ਕਹਿੰਦੇ ਨੇ ਵੀ ਇਹ ਵਰਤ ਰਹੀ ਹੈ ਇਹਨਾਂ ਨੂੰ ਸਰਕਾਰ। ਜਦੋਂ ਪੰਜਾਬ 'ਚ ਇਹ ਗੱਲ ਕਰਦੇ ਆ ਤੇ ਉਦੋਂ ਸੁਖਪਾਲ ਖਹਿਰਾ ਵਰਗੇ ਮੁੱਦੇ ਤੇ ਦੇਖਦੇ ਫੇਰ ਲੱਗਦਾ ਵੀ ਇਹ ਸਰਕਾਰ ਖੁਦ ਆਪ ਇਹ ਕੰਮ ਕਰ ਰਹੀ ਹੈ। ਇਹ ਦੋਹਰੇ ਸਟੈਂਡਰਡ ਕਿਉਂ? ਦੋਹਰਾ ਸਟੈਂਡ ਇਹੀ ਤਾਂ ਗੱਲ ਆ, ਇਹਨਾਂ ਦਾ ਦੋਹਰਾ ਮਾਪਦੰਡ ਆ। ਕਦੇ ਵੀ ਤੁਸੀਂ ਇਹ ਦੇਖ ਲਓ ਕਿ ਜਦੋਂ ਵੀ ਇਹ ਗੱਲ ਕਰਦੇ ਆ ਇੱਥੇ ਤਾਂ ਵਿਜੀਲੈਂਸ ਨੂੰ ਚੁਕਾ ਦਿੰਦੇ, ਜਿਹੜਾ ਇਹਨਾਂ ਦੇ ਖਿਲਾਫ ਮਾੜਾ ਜਿਹਾ ਬੋਲਿਆ ਉੱਤੇ ਵਿਜੀਲੈਂਸ ਦੀ ਰੇਟ, ਕਦੇ ਈਡੀ ਦੀ ਰੇਟ। ਕੀ ਗੱਲ ਉਹ ਈਡੀ ਜਦੋਂ ਇਹਨਾਂ ਨੂੰ ਦਿੱਲੀ ਦੇ ਵਿੱਚ ਸੰਮਣ ਕਰਦਾ ਤੇ ਉਦੋਂ ਕਹਿੰਦੇ ਪੋਲੀਟੀਕਲ ਮੈਂਡੇਟ ਆ, ਸਾਡੇ ਨਾਲ ਧੱਕਾ ਹੋ ਰਿਹਾ। ਕਿਉਂ ਹੋ ਰਿਹਾ? ਜੇ ਕੇਜਰੀਵਾਲ ਬਿਲਕੁਲ ਸੱਚ ਦੇ ਤੁੱਲਦੇ ਆ, ਉਹ ਕਹਿੰਦਾ ਮੈਂ ਕੱਟੜ ਇਮਾਨਦਾਰ ਹਾਂ, ਅਸੀਂ ਮੰਨ ਲਿਆ ਕੱਟੜ ਇਮਾਨਦਾਰ ਹਾਂ, ਤੇ ਫਿਰ ਜੇ ਕੱਟੜ ਇਮਾਨਦਾਰ ਹੈ ਆਪਦਾ ਸਪਸ਼ਟੀਕਰਨ ਕਿਉਂ ਨਹੀਂ ਦਿੰਦਾ? ਪੇਸ਼ ਕਿਉਂ ਨਹੀਂ ਹੁੰਦੇ? ਉਹ ਫਿਰ ਹੋ ਕੇ ਪੇਸ਼ ਆਪਣਾ ਸਪਸ਼ਟੀਕਰਨ ਦੇਵੇ, ਕੋਰਟ 'ਚ ਜਾ ਕੇ ਕਹਿਣ ਵੀ ਇਲੀਗਲ, ਕੋਰਟ 'ਚ ਸਿਲੰਡਰ ਕਰੇ। ਸੋ ਇਸ ਲਈ ਇਹ ਕਿਤੇ ਨਾ ਕਿਤੇ ਇੱਕ ਜੁਮਲੇਬਾਜ਼ ਲੋਕ ਆ, ਇਹ ਭੰਡ ਆ। ਭੰਡ ਪਾਉਣਾ ਜ਼ਿਆਦਾ ਸਮਾਂ ਨਹੀਂ ਚੱਲਦਾ। ਲੋਕਾਂ ਨੇ ਜੋ ਸੋਚਿਆ ਸੀ ਔਰ ਚੁਣਿਆ ਸੀ ਉਹਦੇ ਸਭ ਕੁਝ ਉਲਟ ਹੋਇਆ। ਆਉਣ ਵਾਲਾ ਸਮਾਂ, ਪਹਿਲੀ ਤਾਂ ਗੱਲ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੇ 2024 ਦੇ ਵਿੱਚ ਹੀ ਇਹਨਾਂ ਨੂੰ ਲੋਕ ਚਾੜਾ ਛਕਾ ਦੇਣਗੇ, ਨਹੀਂ ਤਾਂ 27 ਦੇ ਵਿੱਚ ਇਹਨਾਂ ਦਾ ਸੂਫੜਾ ਸਾਫ਼ ਹੋ ਜਾਣਾ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦਾਅਵੇ ਨਾਲ ਠੋਕ ਵਜਾ ਕੇ ਕਹਿੰਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਏਗੀ ਤੇ ਪੰਜਾਬ ਦਾ ਉਸੇ ਤਰ੍ਹਾਂ ਵਿਕਾਸ ਉਹਨਾਂ ਲੀਹਾਂ 'ਤੇ ਚੱਲੂਗਾ। ਔਰ ਅਮਨ ਸ਼ਾਂਤੀ ਸਰਦਾਰ ਬੇਅੰਤ ਸਿੰਘ ਨੇ ਜਿਵੇਂ ਲਿਆਂਦੀ ਸੀ 1984 ਦੇ ਵਿੱਚ ਕਿੰਨਾ ਕਤਲੇਆਮ ਹੋਇਆ, ਸਰਦਾਰ ਬੇਅੰਤ ਸਿੰਘ ਨੇ ਅਮਨ ਸ਼ਾਂਤੀ ਲਿਆਂਦੀ, ਉਸੇ ਤਰ੍ਹਾਂ ਅਮਨ ਸ਼ਾਂਤੀ ਹੋਊਗੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਦੇ ਲੋਕ ਜੀਣਗੇ। ਇਹਨਾਂ ਤੋਂ ਖਹਿੜਾ ਛਡਾਇਆ ਜਾਊਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਜੋਗਿੰਦਰ ਸਿੰਘ ਸ਼ਾਹਕੋਟ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਵੈਂਡੇਟਾ ਪੋਲਿਟਿਕਸ ਕੀਤੀ ਜਾ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਕੇਜਰੀਵਾਲ ਖੁਦ ਸਮਨਿੰਗ ਜਿਹੜੀ ਉਹਨਾਂ ਨੂੰ ਹੋ ਰਹੀ ਹੈ ਉਸ ਦੇ ਪ੍ਰਤੀ ਕੋਈ ਵੀ ਸਹੀ ਰਵੱਈਆ ਨਹੀਂ ਦਿਖਾਉਂਦੇ। ਪਰ ਦੂਸਰੇ ਪਾਸੇ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਤਾਂ ਉੱਥੇ ਦੋਹਰੇ ਮਾਪਦੰਡ ਨਜ਼ਰ ਆਉਂਦੇ ਨੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।